किन्नी दूर हवेली किथे मैनू बस वाले ने लाया अगों सारा ही तुर के जाना किड्डा मुश्किल है रिश्तेदारियां पालनियां कोई भी फ्रूट वाली रेहड़ी नहीं है भी चल साले दे घर चलिया वां भी कम से कम खाली हाथ तां नहीं ना चाहिदा भी कोई अंब लैके जावां कोई आड़ू लैके जावां अंब उत्थे साडे पिंड दा जेहड़े ने चंगे भले महंगे देण डे सी चौसा अंब 450 ਨੂੰ ਦੇਣ ਦੇ ਸੀ ਵੀ ਇਹ ਘਰਾਂ ਚ ਲੈ ਜਾਣ ਵਾਲਾ ਹੈ ਲੈ ਕਿੰਨੀਆਂ ਬੜੀਆਂ ਬੱਕਰੀਆਂ ਰੱਖੀਆਂ ਘਰ ਦੇ ਵਿੱਚ ਲੈ ਇੱਕ ਅੱਧੀ ਐ ਨਾਲ ਹੀ ਲੈ ਕੇ ਜਾਣੀ ਹੈ ਬਾਬਾ ਜੀ ਕੋ ਸੋਹਣੀ ਜਿਹੜੀ ਹੈ ਨਾ ਬੱਲੇ 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 ਘਰ ਚ ਭਾਜੀ ਨੇ ਤਾਂ ਰੌਣਕਾਂ ਲਾਈਆਂ ਪਈਆਂ ਹੈ ਅਮਦਾਦ ਹਾਂਜੀ ਉਹ ਕਿੱਥੇ ਸਾਰਾ ਘਰ ਵੇਲਾ ਕਰਕੇ ਫਿਰਨ ਡਏ ਹੋ ਅਸਲਾਮ ਅਲੈਕੁਮ ਵਾਲੇਕੁਮ ਸਲਾਮ ਹੋਰ ਸੁਣਾਓ ਕਿਵੇਂ ਠੀਕ ਹੋ ਠੀਕ ਆ ਤੂੰ ਸੁਣਾ ਯਾਰ ਭਾਈ ਮੈਂ ਤਾਂ ਆਪਣੇ ਕੰਮ ਵਾਲਿਆਂ ਕੋ ਕਿਹਾ ਵੀ ਮੈਨੂੰ ਹੁਣ 15 ਛੁੱਟੀਆਂ ਦੇ ਦਿਓ ਮੈਂ ਹੁਣ ਤੇ 10-15 ਦਿਨ ਰਹਿ ਕੇ ਜਾਣਾ ਵਾ 10 ਦਿਨ ਕਿਉਂ ਕੀ ਆ ਲੋ ਇੱਥੇ ਸਮਾਨ ਸਮੂਨ ਮੇਰਾ ਲੋ ਫੜੋ ਰੱਖੋ ਕਿਤੇ ਭਾਜੀ ਇੱਧਰ ਆਓ ਬਾਰਿਸ਼ ਪੈ ਗਈ ਮਾਸ਼ਾਅੱਲਾ ਮੌਸਮ ਕਿੱਡਾ ਸੋਹਣਾ ਹੋ ਗਿਆ ਆਪਣੀਆਂ ਛੱਤਾਂ ਤਾਂ ਪੱਕੀਆਂ ਹੀ ਆ ਹੈ ਮੈਂ ਗੱਲ ਵੈਸੇ ਕਹਿਣ ਡਿਆ ਸੀ ਹਾਂਜੀ ਹਾਂ ਵੀ ਚੁੰਦੀਆਂ ਤਾਂ ਨਹੀਂ ਨਹੀਂ ਠੀਕ ਆ ਹੋਰ ਸੁਣਾਓ ਕਿਦਾਂ ਪਿੰਡਾਂ 'ਚ ਇੰਜ ਹੀ ਹੁੰਦਾ ਵਾ ਬਾਈਓ ਇਹ ਕੀ ਗੱਲ ਕੀ ਬਣੀ ਵੀ ਐਡਾ ਐਮਰਜੈਂਸੀ ਤੁਸੀਂ ਕਿਹਾ ਵੀ ਜਲਦੀ ਸਾਰਾ ਕੁਝ ਛੱਡ ਕੇ ਆ ਜਾਓ ਮੈਂ ਤਾਂ ਹਰ ਕੰਮ ਛੱਡਿਆ ਮੈਂ ਕਿਹਾ ਭਾਜੀ ਨੇ ਮੈਨੂੰ ਪਹਿਲੀ ਵਾਰੀ ਕਿਹਾ ਵਾ ਭਾਜੀ ਤਾਂ ਕਹਿੰਦਾ ਹੀ ਨਹੀਂ ਹੈਂ ਤੁਸੀਂ ਤਾਂ ਵਿਆਹ ਵਾਲੇ ਦਿਨ ਮੈਨੂੰ ਨਹੀਂ ਸੀ ਬੁਲਾਇਆ ਮੈਂ ਕਿਹਾ ਭਾਜੀ ਨੇ ਪਹਿਲੀ ਵਾਰੀ ਤਾਂ ਮੈਨੂੰ ਬੁਲਾਇਆ ਮੈਂ ਨਾ ਕਿੱਦਾਂ ਕਰ ਦੇਵਾਂ ਹਾਂਜੀ ਵਿਆਹ ਤੋਂ ਤਾਂ ਮੈਂ ਤੁਹਾਨੂੰ ਇਸ ਕਰਕੇ ਨਹੀਂ ਬੁਲਾਇਆ ਮੈਨੂੰ ਲੱਗਿਆ ਨਹੀਂ ਵੀ ਤੁਸੀਂ ਮੇਰੇ ਸਾਲੇ ਹੋ ਹਾਂ ਹੁਣ ਸਾਨੂੰ ਕੋਈ ਗੱਲ ਕਰਨ ਦਵੋਗੇ ਜਾਂ ਨਹੀਂ ਨਹੀਂ ਮੈਂ ਵੈਸੇ ਗੱਲ ਕਰਦਾ ਹਾਂਜੀ ਤੁਸੀਂ ਵੈਸੇ ਨਾ ਕਰੋ ਅੱਛਾ ਵੀ ਕਿਸੇ ਵਜ੍ਹਾ ਤੋਂ ਤੁਹਾਨੂੰ ਸੱਦਿਆ ਸੀ ਪਾਗਲ ਹੈ ਤੁਹਾਨੂੰ ਸੱਦ ਲਈਏ ਤੁਸੀਂ ਕਹਿੰਦੇ ਹੋਣੇ ਵੀ ਮੈਂ ਖਾਲੀ ਹੱਥ ਆ ਗਿਆ ਭਾਈ ਅੰਬ 450 ਨੂੰ ਸੀ ਚੌਸਾ ਅੰਬ ਹੈਂ ਅੱਛਾ ਵੀ ਮੈਂ ਉਥੇ ਜੋ 2-3 ਕਿਲੋ ਅੰਬ ਲੈ ਲਵਾਂ 12-1400 ਰੁਪਈਆ ਭਾਈ ਇਹ ਕਿਤੇ ਐਵੇਂ ਬਣ ਜਾਂਦਾ ਵਾ ਤੇ ਅੰਬ ਚੜਦਾ ਵੀ ਏਡਾ ਏਡਾ ਅੰਬ ਆ ਚੌਸਾ ਉਹ ਮੈਂ ਲੈ ਕੇ ਆਉਂਦਾ 2 ਅੰਬ ਲਿਆਉਂਦਾ ਬੁਰਾ ਲੱਗਦਾ ਬੰਦਾ ਫਿਰ ਮੈਂ ਕਿਹਾ ਚਲੋ ਕੋਈ ਨਹੀਂ ਭਾਜੀ ਨੂੰ ਕਹਿ ਦਾਂਗੇ ਇਹ ਕਿਹੜਾ ਕੋਈ ਬਗਾਨਾ ਘਰ ਆ ਆਪਣੇ ਘਰ ਜਾਣਾ ਵਾ ਹਾਂ ਇਹ ਤਾਂ ਗੱਲ ਹੈ ਉਹ ਭਾਜੀ ਕਮ ਸੇ ਕਮ ਤੁਸੀਂ ਕੋਈ ਥੋੜਾ ਬਣ ਥਣ ਕੇ ਤੇ ਆਉਨੇ ਬਣ ਠਣ ਕਿ ਮੈਂ ਕੋਈ ਢੋਲ ਦੇ ਨਾਲ ਆਉਣਾ ਸੀ ਐ ਧਮਾਲ ਪਾਉਂਦਾ ਹੁੰਦਾ ਓ ਯਾਰ ਉਹ ਗੱਲਾਂ ਪੰਡਾਂ ਵਾਲੀਆਂ ਨਾ ਕਰੋ ਕਹਿਣ ਦਾ ਮਕਸਦ ਆ ਵੀ ਤੁਸੀਂ ਗੱਲ ਨਹੀਂ ਮੇਰੀ ਸਮਝਣੇ ਵੀ ਆਹ ਲਾਚੀ ਸਪਾੜੀ ਸਾਰਾ ਹੋ ਕੇ ਆ ਗਏ ਤੁਸੀਂ ਏਦਾਂ ਹੀ ਮੰਡੀ ਬੋਰੀਆਂ ਲਾਉਣੀਆਂ ਜਾ ਕੇ ਹੈ ਇੰਨੇ ਕੀ ਹੋਇਆ ਕੀ ਆ ਕੱਪੜੇ ਸਹੀ ਅਸੀਂ ਪੂਰੇ ਪਿੰਡ ਨੂੰ ਪਤਾ ਵੀ ਅਸੀਂ ਜਿੱਥੇ ਕੁੜੀ ਵਿਆਹੀ ਉਹ ਸਹਿਬੇ ਸੀਅਤ ਲੋਕ ਨੇ ਤੇ ਸਹਿਬੇ ਸੀਅਤੀਆਂ ਆਪਣੀ ਮਜ਼ਦੂਰੀ ਕਰਕੇ ਖਾਈ ਦੀ ਰੋਜ਼ ਦਾ 1500 ਲੈ ਕੇ ਘਰ ਬੜੀ ਦਾ ਆ ਸਹਿਬੇ ਸੀਅਤ ਹੁਣ ਮੈਂ ਤੁਹਾਡੇ ਕੱਪੜਿਆਂ ਦਾ ਇੰਤਜ਼ਾਮ ਕੀਤਾ ਵਾ ਤੁਸੀਂ ਬਣ ਤਣ ਕੇ ਜਰਾ ਚੌਧਰੀ ਬਣ ਕੇ ਬਵੋ ਜਿਹੜੀ ਵੇਲੇ ਅਗਲੇ ਬੰਦਿਆਂ ਦੇ ਪ੍ਰੈਸ਼ਰ ਪਵੇ ਵੀ ਯਾਰ ਇਹਨਾਂ ਦਾ ਰੇਤ ਦਾ ਰਿਸ਼ਤਾ ਹੋਣ ਲੱਗਾ ਵਾ ਇਹ ਲੋਕ ਠੀਕ ਠਾਕ ਲੱਗਣ ਡੇ ਨੇ ਉਹ ਭਾਈ ਸਾਰੀ ਜ਼ਿੰਦਗੀ ਦਾ ਸਫ਼ਰ ਸ਼ੁਰੂ ਹੋਣਾ ਹੁੰਦਾ ਤੇ ਸੱਚੀ ਗੱਲ ਕਰਕੇ ਫੇਰ ਸ਼ੁਰੂ ਕਰੀਦਾ ਹੁੰਦਾ ਆ ਤੁਸੀਂ ਜਿਹੜਾ ਸਟਾਰਟ ਦੇ ਵਿੱਚ ਝੂਠ ਸ਼ੁਰੂ ਕਰ ਦੇਣਾ ਇਹ ਮਰਨ ਤੱਕ ਝੂਠ ਹੀ ਇਸ ਖਾਨਦਾਨ 'ਚ ਚੱਲੀ ਜਾਣਾ ਉਹ ਯਾਰ ਇਹ ਵੀ ਦਿਖਾਵਾ ਵੀ ਹੁੰਦਾ ਵਾ ਅੱਜ ਕੱਲ ਸਾਡੇ ਬੰਦੇ ਨੂੰ ਨਹੀਂ ਮੰਨਦੇ ਲੋਕ ਥੋੜਾ ਜਿਹਾ ਐਂ ਕਰੇ ਆਰਟੀਫੀਸ਼ੀਅਲ ਕਰਕੇ ਦਿਖਾਈਏ ਤੇ ਅਗਲੇ ਦੀ ਸਮਝ ਚ ਆ ਜਾਂਦਾ ਵਾ ਯਾਰ ਅਸੀਂ ਤਾਂ ਦੇਖ ਲਾ ਤੁਹਾਡੇ ਘਰ ਇਦਾਂ ਹੀ ਟੁਕੇ ਆ ਨਾ ਤੁਸੀਂ ਸਾਡੇ ਦੇਖਿਆ ਵਾ ਵੀ ਇਹਨਾਂ ਦਾ ਕਾਰੋਬਾਰ ਕੀ ਆ ਸਾਡੇ ਤੋਂ ਵਡੇਰੇ ਹੈਗੇ ਸੀ ਉਹਨਾਂ ਨੇ ਵੇਖ ਦਾਖ ਲਿਆ ਉਹਨਾਂ ਨੂੰ ਪਤਾ ਸੀ ਵੀ ਉਹ ਕਿੱਦਾਂ ਦੇ ਤੇ ਅਸੀਂ ਕਿੱਦਾਂ ਦੇ ਹਾਂ ਐ ਤੇ ਗੱਲ ਦੇ ਵਿੱਚ ਰੌਲਾ ਮੁੱਕ ਗਿਆ ਫੇਰ ਕਿ ਨਿਕਾਹ ਹੋਇਆ ਤੁਹਾਡਾ ਹਾਂ ਇਹ ਵੀ ਗੱਲ ਆ ਕਿ ਯਾਰ ਵੱਡੇ ਤੇ ਸਾਡੇ ਹੈ ਕੋਈ ਨਹੀਂ ਤੂੰ ਹੀ ਬਚਿਆ ਚਲੋ ਹੁਣ ਉੱਥੋਂ ਜਿਹੜਾ ਕੱਪੜੇ ਛੱਪੜੇ ਪਾਓ ਤੇ ਜਰਾ ਵੈਲ ਡਰੈਸ ਹੋ ਜਾਓ ਪਤਾ ਲੱਗੇ ਵੀ ਕੋਈ ਚੌਧਰੀ ਬੈਠੇ ਨੇ ਮੈਂ ਹੁਣ ਕਿੱਦਾਂ ਮੈਂ ਚੌਧਰੀ ਬਣਾ ਮੈਨੂੰ ਦੱਸਣਾ ਓ ਯਾਰ ਕੁੜੀ ਵਾਲੇ ਵੇਖਣ ਆ ਰਿਹਾ ਭਾਈ ਇਹ ਛੱਡਦੇ ਸਾਦਗੀ ਛੱਡਦੇ ਤੇਰੀ ਮਿਹਰਬਾਨੀ ਹੈ ਯਾਰ ਅੱਛਾ ਕੀ ਕਰਾਂ ਮੈਂ ਕਰਨਾ ਕੀ ਹੈ ਕੱਪੜੇ ਪਾਉਣੇ ਉੱਠਾ ਮੈਂ ਤੁਹਾਨੂੰ ਕੱਪੜੇ ਪਾਉਣਾ ਵਾ ਤੁਸੀਂ ਇੱਥੇ ਵੈਲ ਡਰੈਸ ਹੋ ਮੈਂ ਆਪ ਹੀ ਪਾ ਲੈਣਾ ਮੈਂ ਆਪ ਹੀ ਪਾ ਲੈਣਾ ਕੱਪੜੇ ਬਾ ਮੈਨੂੰ ਲਿਆ ਕੇ ਦੇ ਦੇ ਬਸ ਆਏ ਹਾਏ ਤੁਸੀਂ ਮੌਸਮ ਨਹੀਂ ਵੇਖਿਆ ਬਾਰਿਸ਼ ਦੇ ਵਿੱਚ ਹੀ ਤੁਸੀਂ ਲੈ ਆਂਦਾ ਮੈਨੂੰ ਮੈਂ ਉਹਨੂੰ ਕਿਹਾ ਸੀ ਕਿਸੇ ਹੋਰ ਦੇ ਨਾਲ ਜਾਂਦੇ ਆ ਲੇਕਿਨ ਉਹਨੇ ਮੈਨੂੰ ਫੋਨ ਕਰਕੇ ਕਿਹਾ ਉਹਨੇ ਕਿਹਾ ਮੇਰਾ ਬਹਿਨੋਈ ਹੈਗਾ ਵਾ ਉਹ ਵੀ ਆ ਰਿਹਾ ਵਾ ਉਹ ਪਿੰਡ ਦਾ ਚੌਧਰੀ ਆ ਤੇ ਮੈਂ ਕਿਹਾ ਚੱਲ ਠੀਕ ਆ ਫਿਰ ਅਸੀਂ ਅੱਜ ਹੀ ਆ ਕਾਦੀ ਏਡੀ ਐਮਰਜੈਂਸੀ ਸੀ ਬਾਰਿਸ਼ ਤੇ ਵੇਖੋ ਮੌਸਮ ਦਾ ਹਾਲਾਤ ਵੇਖੋ ਬਾ ਐਮਰਜੈਂਸੀ ਨਹੀਂ ਗੱਲ ਇਹ ਹੈਗੀ ਆ ਕਿ ਮੁੰਡਾ ਕੱਲਾ ਵਾ ਅੱਗੇ ਪਿੱਛੇ ਉਹਦੇ ਕੋਈ ਨਹੀਂ ਹੈਗਾ ਇੱਕ ਭੈਣ ਸੀ ਉਹਨੇ ਉਹ ਵਿਆਹਤੀ ਉਹ 3 ਜਾਣੇ ਆ ਉਧਰੋਂ ਅਸੀਂ 3 ਜਾਣੇ ਆ ਸਕੂਨ ਨਾਲ ਸਾਡੀ ਜ਼ਿੰਦਗੀ ਸੁੱਖ ਚ ਹੋ ਜਾਊਗੀ ਚਲੋ ਇਹਦੇ ਧੀਆਂ ਭੈਣਾਂ ਦੇ ਕੰਮਾਂ ਦੇ ਵਿੱਚ ਫਿਰ ਮੌਸਮ ਨਹੀਂ ਨਾ ਦੇਖੀ ਇਹਦੇ ਵਾਧੇ ਘਾਟੇ ਹਾਏ ਅੱਲਾ ਰਹਿਮ ਕਰੇ ਇੱਕ ਦਿਨ ਚ ਕੋਈ ਮੁੰਡਾ ਦੌੜ ਜਾਣਾ ਸੀ ਉਹਦੇ ਤੇ ਬਹਿਨੋਈ ਦਾ ਟਾਈਮ ਨਹੀਂ ਲੱਗਦਾ ਹੈਗਾ ਅਗਲੇ ਦਾ ਪਿੰਡ ਦਾ ਚੌਧਰੀ ਆ ਉਹਦਾ ਬਹਿਨੋਈ ਉਹਨੇ ਬੜੀ ਮੁਸ਼ਕਲ ਉਹਨੂੰ ਕਿਹਾ ਰੋਕਿਆ ਉਹਨੇ ਕਿਹਾ ਭਾਜੀ ਤੁਸੀਂ ਅੱਜ ਹੀ ਆਓ ਬੰਦਾ ਕਿਸੇ ਨਾਲ ਮਸ਼ਵਰਾ ਹੀ ਕਰ ਲੈਂਦਾ ਤੁਸੀਂ ਮੈਨੂੰ ਤਾਂ ਪੁੱਛ ਲੈਂਦੇ ਮਸ਼ਵਰਾ ਕਰਨਾ ਫਟਾਫਟ ਦੁਪੱਟਾ ਲੈ ਤੇ ਚਲਾ ਚਲੀਏ ਇਹ ਕੋਈ ਤਰੀਕਾ ਹੁੰਦਾ ਭਲਾ ਸਭਾ ਨਾ ਤਾਂ ਉਹਨਾਂ ਦਾ ਕੋਈ ਸਿਆਣਾ ਵਾ ਮਸ਼ਵਰਾ ਕਰਨ ਵਾਲਾ ਨਾ ਕੋਈ ਸਾਡਾ ਸਿਆਣਾ ਵਾ ਸਿੱਧੀ ਰਿਸ਼ਤੇਦਾਰੀ ਕਰਕੇ ਆਪਾਂ ਮੁੜ ਜਾਣਾ ਵਾ ਉੱਥੇ ਕਿੰਨੀ ਕੁ ਦੇਰ ਲੱਗਣੀ ਹੈ ਅੱਛਾ ਉਹਨਾਂ ਦਾ ਵੀ ਕੋਈ ਸਿਆਣਾ ਨਹੀਂ ਹੈਗਾ ਨਹੀਂ ਉਹੀ ਦੋ ਵੀ ਹੈਗੇ ਆ ਪਹੁੰਚ ਗਏ ਆਪਾਂ ਇਹੀ ਲੱਗਦਾ ਪਹਿਲਾਂ ਨਹੀਂ ਵੇਖਿਆ ਪਹਿਲੇ ਮੈਂ ਉਹਨਾਂ ਨੂੰ ਰੈਸੀ ਪੁੱਛੇ ਹਮਦਾਦ ਅਲੀ ਬਿਸਮਿਲ੍ਲਾ ਆਜੋ 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 ਭਾਜੀ ਬਸ ਬਾਰਿਸ਼ ਬਣ ਗਈ ਓਏ ਅੱਲਾ ਦੀ ਰਹਿਮਤ ਹੋ ਗਈ ਵੇਖ ਨਾ ਦਿਨ ਨਸੀਬਾਂ ਨਾਲ ਹਾਂਜੀ ਕਰਮ ਹੋ ਗਿਆ ਮੇਰੇ ਜਿੱਦਾਂ ਵਾਟਰ ਲੱਗਾ ਸੀ ਨਾ ਚੰਗਾ ਹੋਇਆ ਮੀਂਹ ਪੈ ਗਿਆ ਜੀ ਜੀ ਆਜੋ ਬਾਜੀ ਆਜੋ ਆਏ ਹਾਏ ਮੈਂ ਡੇਗੀ ਨਾ ਜਾਵਾਂ ਉਹ ਬਾਜੀ ਇਧਰ ਹੱਥ ਫੜਾਓ ਭਾਜੀ ਤੁਸੀਂ ਮੇਰਾ ਫੜੋ ਮੇਰੀ ਕਿਹੜੇ ਇੱਕ ਬਾਹ ਆ ਜਾਓ
ਲੈ ਜਾਣੇ ਤੁਹਾਨੂੰ। अस्सलाम वालेकुम जी। ਵਾਲੇਕੁਮ ਅਸਲਾਮ। ਆ ਜਾਓ ਬਿਸਮਿਲ੍ਲਾ ਆ ਤੁਸੀਂ ਸਾਈਡ ਤੇ ਆ ਜਾਓ। ਤੁਸੀਂ ਅੱਗੇ ਆ ਬੈਠੋ ਭਾਈ ਅਸਲਾਮ ਅਲੈਕੁਮ। ਭਾਜੀ ਬੈਠੋ ਤੁਸੀਂ ਭਾਜੀ ਰਹੋ ਭਾਜੀ ਬੈਠੋ ਭਾਜੀ ਮੌਸਮ ਵੀ ਬੜਾ ਖਰਾਬ ਆ। ਮੌਸਮ ਤੇ ਖਰਾਬ ਆ ਜੀ। ਜੀ ਬਿਸਮਿਲ੍ਲਾ ਜੀ ਬਾਜ਼ੀ ਜਿਲਦ ਐਸੀ ਹੁੰਦੀ ਹੈ ਉਹਦੇ ਵਾਸਤੇ ਖਤਰਨਾਕ ਹੈ ਮੌਸਮ। ਹਾਂਜੀ ਹੈ ਜੀ ਸਾਡੇ ਜਵਾਈ ਭਾਈ ਨੇ ਜਿਹੜੇ ਤੁਸੀਂ ਕਹਿ ਰਹੇ ਸੀ। ਹਾਂਜੀ ਮਾਸ਼ਾਅੱਲਾ ਵੇਰੋ ਤੁਹਾਡੇ ਸਾਹਮਣੇ ਭਾਜੀ ਕੀ ਬਾਤ। ਪੂਰੇ ਪਿੰਡ 'ਚ 20 ਪਿੰਡਾਂ ਦੀ ਪੱਗ ਇਹਨਾਂ ਦੇ ਸਿਰ ਤੇ ਜੀ ਮਾਸ਼ਾਅੱਲਾ। ਪੱਗ ਤੇ ਪਾਏ ਨੇ ਕੀ 19 ਇਹਦੇ ਥੱਲੇ ਆ ਤੈਵਾਂ ਜਿੰਨੀਆਂ ਵੀ ਇੱਕ ਇੱਕ ਪੱਗ ਦੀ ਤੈਅ। ਕਾਫੀ ਬਰੀਕ ਆ। ਹਾਂਜੀ ਔਰ 19 ਦੀ 19 ਚ ਜਰਨ ਡਈਆਂ ਭਾਜੀ। ਉਹ ਪਿੰਡ ਥੋੜਾ ਡੋਲਫੋਲ ਹੋਇਆ ਪਿਆ ਨਾ ਔਲਫੋਲ ਹੋਇਆ ਪਿਆ। ਤੁਸੀਂ ਦੱਸੋ ਇਸ ਮੌਸਮ 'ਚ ਕਿੱਧਰ ਫਿਰਨ ਡਏ? ਅਸਲ ਜੀ ਸਾਨੂੰ ਕਿਸੇ ਨੇ ਨਾ ਰਿਸ਼ਤੇ ਦੀ ਦੱਸ ਪਾਈ ਸੀ। ਅੱਛਾ ਉਹ ਫਿਰ ਮੈਂ ਰਾਬਤਾ ਕੀਤਾ ਰਿਸ਼ਤੇ ਵਾਲੇ ਨੇ, ਤੇ ਉਹ ਮੈਨੂੰ ਇਹਦਾ ਨੰਬਰ ਵੀ ਦੇ ਦਿੱਤਾ, ਇਹ ਵੀ ਦਿਖਾ ਦਿੱਤੇ ਨਾਲ ਹੀ। ਜੀ ਇਹਨਾਂ ਨਾਲ ਮੈਂ ਗੱਲ ਕੀਤੀ ਤੇ ਮੈਨੂੰ ਕਹਿੰਦੇ ਜੀ ਰਿਸ਼ਤਾ ਤਾਂ ਅਸੀਂ ਕਰ ਲਾਂਗੇ, ਲੇਕਿਨ ਮੈਂ ਆਪਣੇ ਬਹਿਨੋਈ ਤੋਂ ਬਗੈਰ ਤਾਂ ਕਦਮ ਵੀ ਨਹੀਂ ਪੁੱਟ ਮੈਂ ਦਿੰਦਾ। ਪੱਟਣ ਵੀ ਨਹੀਂ ਦਿੰਦਾ ਵਜ੍ਹਾ ਜੀ? ਕਿਉਂਕਿ ਬਹਿਨ ਹੋਈ ਇੱਕ ਆ। ਅੱਛਾ ਮੈਂ ਕਿਹਾ ਪਨੀ ਬਹਿਨੋਈ ਲੱਕੀ ਸੀਮਟ ਵਾਲਿਆਂ ਨੂੰ। ਭਾਈ ਅਸਲ 'ਚ ਗਲਤ ਨਾ- ਗੱਲ ਨਹੀਂ ਕਰੋ, ਸਾਡੇ ਜਵਾਈ ਭਾਈ ਸਾਡੇ ਕਾਬਲ ਇੱਜ਼ਤ ਨੇ ਉਹ। ਭਾਜੀ ਉਹ ਕਿਉਂ ਤੁਸੀਂ ਨਹੀਂ? ਇਹਨਾਂ ਦੇ ਇਲਾਵਾ ਕੋਈ ਕੰਮ ਨਹੀਂ ਕਰਦੇ, ਘਰ ਦੀ ਖੁਸ਼ੀ ਹੋਵੇ ਇਹਨਾਂ ਦੇ ਨਾਲ, ਗਮੀ ਹੋਵੇ ਇਹਨਾਂ ਨਾਲ। ਮਾਸ਼ਾਅੱਲਾ ਤੁਸੀਂ ਕਿਤੇ ਮਿਸਤਰੀ ਤਾਂ ਨਹੀਂ, ਤੁਹਾਨੂੰ ਲੱਕੀ ਸੀਮਟ ਦਾ ਵੀ ਪਤਾ? ਨਹੀਂ ਨਹੀਂ ਭਾਜੀ ਮੈਂ ਵੈਸੇ ਗੱਲ ਕੀਤੀ ਨਾ ਤੇ ਇਹਨਾਂ ਨਾਲ ਇਹਨਾਂ ਨੇ ਕਿਹਨੇ ਦੱਸਿਆ ਤੁਸੀਂ ਪਹਿਲੇ ਇੱਟਾਂ ਨਹੀਂ ਸੀ ਚੁੱਕਦੇ? ਕੋਈ ਨਹੀਂ ਪੱਠਾ ਵਾ ਆਪਣਾ ਵਾ ਨਾ ਇਸ ਹਾਂ। ਲਈ। ਤੇ ਉਹ ਭਾਜੀ ਸਾਡੇ ਦਾ ਸਿਰ ਤੇ ਮਾਪਿਓ ਵੀ ਨਹੀਂ ਹੈਗਾ। ਉਹ ਕਹਿ ਰਿਹਾ ਵੀ ਮੇਰੇ ਸਿਰ ਤੇ ਮਾਪਿਓ ਨਹੀਂ ਹੈਗਾ। ਮਾਂ ਪਿਓ ਦਾ ਕਿਸੇ ਦਾ ਵੀ ਸਿਰ ਤੇ ਨਹੀਂ ਹੁੰਦਾ। ਅੱਛਾ ਮਾਂ ਪਿਓ ਦੀ ਜਗ੍ਹਾ ਹੈ ਪੈਣ ਨੂੰ, ਮੈਨੂੰ ਦੱਸ ਹੈ ਵੀ ਇੱਧਰ ਮਾਂ ਪਈ ਉਧਰ ਪਿਓ ਪਿਆ, ਸੈਂਟਰ ਚੀਰ ਨਿਕਲਿਆ। ਭਾਜੀ ਆਹੋ ਸਿਰ ਤੇ ਭੈਣੇ, ਨਹੀਂ ਇਹ ਮਾਂ ਤੇ ਪਿਓ ਗੱਲ ਰਹਿੰਦਾ ਵੈਸੇ ਜੀ। ਤੁਹਾਡੀ ਸਹੀ ਹੈ। ਮਾਸ਼ਾਅੱਲਾ ਪਿੰਡ ਦੇ ਚੌਧਰੀ ਉਹ 20 ਪਿੱਗਾ 20 ਪਿੰਡਾਂ ਦੀ ਪੱਗ ਇਹਨਾਂ ਇੰਨੀ ਸਿਰ ਤੇ। ਪੱਗ ਤੁਹਾਡੇ ਸਿਰ ਤੇ। ਮੇਰੇ ਕਹਿਣ ਦਾ ਮਤਲਬ ਪਤਾ ਕੀ ਸੀ? ਭਾਈ ਨੇ ਉਹਨਾਂ ਦੀ ਪੱਗ ਉਹਨਾਂ ਕੋਲ ਚੁੱਕੀ ਨਹੀਂ ਸੀ ਜਾਂਦੀ 20 ਪਿੰਡਾਂ ਵਾਲੇ ਨੂੰ, ਇਹਨਾਂ ਦੇ ਸਿਰ ਤੇ ਰੱਖਤੀ। ਭੈਣ ਗੱਲ ਪਤਾ ਕੀ ਹੈ, ਇਹ ਜਿਹੜਾ ਪਿੰਡ ਦੇ ਵਿੱਚ ਕੋਈ ਸਿਆਣਾ ਜਾਂ ਕੋਈ ਅੱਛਾ ਔਰ ਬੇਹਤਰੀਨ ਬੰਦਾ ਹੁੰਦਾ ਨਾ, ਸਾਰੇ ਪਿੰਡ ਅੱਛਾ, ਦੇ ਅੱਛਾ। ਆਪਣੇ ਫੈਸਲੇ ਫੂਸਲੇ ਉਸ ਬੰਦੇ ਦੇ ਹੱਥ ਦੇ ਆਉਂਦੇ ਆ। ਪੁੱਤਰ ਜਗ੍ਹਾ ਇੱਕ ਬਹੁਤ ਮਿੰਟ। ਮਾਰਨ ਲਈ ਤਾਂ ਥੋੜਾ ਜਿਹਾ ਪਿੱਛੇ ਨੂੰ ਹੈ। ਇੱਕ ਮਿੰਟ ਆਪਣੀ ਗੱਲ ਬੰਦ ਕਰਿਓ ਜਰਾ, ਇੱਕ ਮਿੰਟ ਗੱਲ ਬੰਦ ਕਰਿਓ ਜਰਾ। ਮੈਂ ਲੱਗ ਤੁਸੀਂ ਮੈਨੂੰ ਦੱਸਦਿਆ ਕਰੋ ਨਾ, ਮੈਂ ਲੱਤ ਤੁਹਾਡੀ ਉਦੋਂ ਕਰਦਿਆ ਕਰਾਂ। ਕਿਉਂਕਿ ਤੈਨੂੰ ਪਤਾ ਵੀ ਪੁੱਤਰ ਜਦੋਂ 30 ਮਿੰਟ ਹੋ ਜਾਣ ਲੱਤ ਮੇਰੀ ਸਾਈਡ ਬਦਲਣੀ ਮੈਂ ਹੁਣ ਜ਼ਰੂਰੀ। ਕਰਦਿਆ ਡਾਕਟਰ ਨੇ ਕਰਾਂ। ਦੱਸਿਆ ਮੈਨੂੰ, ਜੀ, ਮੈਂ- ਕਿਉਂਕਿ ਇਹਨਾਂ ਤੈਨੂੰ ਦਾ- ਪਤਾ ਵੀ ਇੱਕ ਦਿਨ ਮੈਂ ਪੌਣਾ ਘੰਟਾ ਜਿਹੜੀ ਲੱਤਾਂ ਇੱਕ ਸਾਈਡ ਤੇ ਰੱਖੀ ਤੇ ਲੱਤ ਮੇਰੀ ਬੰਦ ਹੋ ਗਈ। ਭਾਈ ਨੇ ਇਹਨਾਂ ਦਾ ਆਪਰੇਟ ਹੋਇਆ? ਆਪਰੇਟ ਹੋਇਆ ਤੁਹਾਡਾ? ਨਹੀਂ ਨਹੀਂ ਮੈਂ ਜਰਾ ਥੋੜਾ ਲੇਟ ਉਹ ਕਹਿ ਹੋਇਆ। ਰਹੇ ਅੱਧੇ ਤੇ ਘੰਟੇ ਬਾਅਦ ਲੱਤ ਚੁੱਕੇ ਤੇ। ਨਹੀਂ ਉਹ ਇੰਜੋਇਮੈਂਟ ਕਰਦੇ ਨਾ ਚੌਰੀ ਜਿਹਾ ਅਸੀਂ ਤਾਂ ਬਹਿਣਾ ਹੁੰਦਾ ਆਕੜ ਕੇ। ਅਸੀਂ ਕਦੀ ਆਹ ਲੱਤ ਇਸਤੇਮਾਲ ਕਰੀ, ਕਦੀ ਆਹ ਇਸਤੇਮਾਲ ਕਰੀ ਜੀ। ਹਾਂਜੀ, ਕਾਰੋਬਾਰ ਆਪਣਾ ਇਸ ਕਿਉਂਕਿ ਤੋਂ- ਕੱਲੀ ਲੱਤ ਨਾਲ ਚੌਧਰ ਪਾਉਣਾ ਨਹੀਂ ਹੁੰਦਾ, ਦੋਵੇਂ ਇਸਤੇਮਾਲ ਕਰਨੀਆਂ ਪੈਂਦੀਆਂ। ਕਾਰੋਬਾਰ ਕੀ ਆ ਬੱਚੇ ਦਾ ਜਾਂ ਤੁਹਾਡਾ? ਕਾਰੋਬਾਰ ਸਾਡਾ ਜੀ ਇੱਟਾਂ ਦਾ ਭੱਠਾ ਵਾ। ਇਹ ਤਾਂ ਸਾਡਾ ਵੀ ਆ। ਤੁਹਾਡਾ ਵੀ ਹੈ? ਹਾਂਜੀ ਇਸੇ ਸਾਡਾ ਗੱਲ- 109 ਰੋਡਿਆਂ ਦੇ ਵਿੱਚ ਹੈਗਾ। ਤੁਹਾਡਾ ਰੋਡਿਆਂ ਦੇ ਵਿੱਚ ਆ? ਜੀ, ਜੀ। ਸਾਡਾ ਧਰੌੜਾਂ ਦੇ ਵਿੱਚ ਆ। ਤੁਹਾਨੂੰ ਮੈਂ ਦੱਸਿਆ ਸੀ ਤੁਹਾਡੇ ਦਿਨ ਚ ਨਿਕਲ ਗਏ। ਤੁਸੀਂ ਕਹਿ ਰਹੇ ਸੀ ਭਾਜੀ ਪੱਠੇ ਦੇ ਕੰਮ ਕਰਦੇ ਆ। ਓਹੋ ਪੱਠਾ ਆਪਣੇ ਕੰਮ ਆਪਣਾ ਭੱਠਾ ਵਾ, ਆਪਣੇ ਭੱਠੇ ਤੇ ਬੰਦਾ ਕੰਮ ਨਹੀਂ ਕਰ ਸਕਦਾ। ਆਪਣਾ ਮੈਂ ਤਾਂ ਮਜ਼ਦੂਰ ਜਿਹੜਾ ਹੁੰਦਾ ਵਾ ਉਹਨਾਂ ਨਾਲ ਕੰਮ ਕਰਦਾ ਹਾਂ ਨਾ, ਤੇ ਮਜ਼ਦੂਰ ਜਿਹੜੇ ਨੇ ਉਹ ਮਾਲਕ ਲੱਗਣ ਦੇ ਹੁੰਦੇ, ਮੈਂ ਮਜ਼ਦੂਰ ਲੱਗਣ ਡਿਆ। ਮੈਨੂੰ ਜਗ੍ਹਾ ਤਾਂ ਮੇਰਾ ਆਪਣੇ ਮੈਂ ਕੰਮ ਮੈਨੂੰ- ਤੁਹਾਡੇ ਭਾਜੀ ਅਸਲ ਦੇ ਵਿੱਚ ਨਾ ਇਹਨੇ ਦੱਸਿਆ ਕਿ ਤੁਹਾਡੇ ਸਿਰ ਤੇ ਵੀ ਸਿਆਣਾ ਕੋਈ ਨਹੀਂ ਹੈਗਾ। ਸਾਡੇ ਸਿਰ ਤੇ ਸਾਡੇ ਸਿਆਣਾ ਖਾਨਦਾਨ ਨਹੀਂ ਉਹਨਾਂ ਦੇ ਸਿਰ ਤੇ 20 ਪਿੰਡਾਂ ਦੀ ਪੱਗ ਆ ਜੀ। ਕੱਲੀ ਸਿਆਣ ਪੱਤਾ ਨਹੀਂ ਨਾ ਹੈਗਾ, ਤਾਂ ਪੱਗ ਵਾ ਨਾ। ਸਿਆਣ ਪਾਤੀ ਆ ਵੀ ਸਾਰੇ ਫੈਸਲੇ ਇੱਥੇ ਲੈ ਕੇ ਆਉਂਦੇ ਤੁਹਾਡੇ ਦੁਨੀਆ ਮੇਰੇ ਕੋਲ ਫੈਸਲੇ ਕਰਾਉਂਦੀ। ਦੇਖੋ ਭਾਜੀ ਸਾਡੇ ਸਿਰ ਤੇ ਵੀ ਸਿਆਣਾ ਕੋਈ ਨਹੀਂ ਹੈਗਾ, ਤੁਹਾਡੇ ਸਿਰ ਤੇ ਵੀ ਸਿਆਣਾ ਕੋਈ ਨਹੀਂ। ਜੀ ਤੇ ਇਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਧੀ ਧਿਆਣੀ ਦਾ ਮਸਲਾ ਵਾ ਕੀ ਇਹ। ਮਸਲਾ ਧੀ ਧਿਆਣੀ ਦਾ? ਕੀ ਫੇਰ ਤੁਸੀਂ ਸਾਰੇ ਕੰਮ ਛੱਡੋ, ਪਹਿਲੇ ਆਪਣੀ ਧੀ ਧਿਆਣੀ ਦਾ ਮਸਲਾ ਦੱਸੋ। ਨਹੀਂ, ਬਿਮਾਰ ਹੋ ਅਸੀਂ ਗਏ 21 ਪੱਗਾਂ ਦੀ ਪਿੰਡ ਕਾਹਨੂੰ ਲਈ ਫਿਰਦੇ? 20 ਪਿੰਡਾਂ ਦੀ ਯਾਰ ਤੁਸੀਂ ਕਿਉਂ ਉਹ ਤਾਂ ਮੈਂ ਵਧਾਉਣੀ ਡਿਆ ਕਿਹੜਾ ਘਟਾਈ ਆ। ਸ਼ਾਦੀ ਕਰਨੀ ਹੈ ਨਾ। ਭਾਜੀ ਅੱਛਾ ਸ਼ਾਦੀ ਮਸਲਾ ਯਾਨੀ ਕਿ ਸ਼ਾਦੀ ਦੀ ਗੱਲ ਕਰਨੀ ਹੋਰ ਨਹੀਂ ਬਿਮਾਰ ਹੋ ਕੁੜੀ ਤੁਹਾਡੀ। ਉਹ ਨਹੀਂ ਭਾਈ ਨਹੀਂ ਅਗਲਾ ਕੀ ਹੋ ਘਰ ਗਿਆ ਦੇਖਣਾ ਭਾਈ? ਪੈਂਦਾ ਨਾ ਬੜੇ ਬੱਚੀ ਅੱਛੇ ਵਾਸਤੇ। ਡਾਕਟਰ ਆ ਸਾਡੇ ਕੋਲ ਹੈ ਭਾਈ ਨੇ ਬੱਚੀ ਸਾਡੀ ਠੀਕ ਹੈ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਉਹ ਹੈਗੀ। ਕਹਿ ਰਹੇ ਵੀ ਉਹਨਾਂ ਦਾ ਕੋਈ ਮਸਲਾ ਵਾ। ਪੁੱਤਰ ਜੁੜੀ ਲਗਾਟ, ਇੱਕ ਮਿੰਟ ਚੁੱਪ ਕਰ, ਮੈਨੂੰ ਗੱਲ ਕਰਨ ਦੇ। ਭਾਜੀ ਅਸੀਂ ਕਿਹੜਾ ਜ਼ਿਆਦਾ ਬਹਿਸ ਕਰਨੀ ਆ, ਕਿਉਂਕਿ ਅਸੀਂ ਧੀਆਂ ਵਾਲੇ ਹਮੇਸ਼ਾ ਨੀਵੇਂ ਹੀ ਹੁੰਦੇ ਆ। ਤੁਹਾਨੂੰ ਪਤਾ ਹੈ ਕਿ ਪਾਣੀ ਹਮੇਸ਼ਾ ਨੀਵੀਂ ਜਗ੍ਹਾ ਤੇ ਜਾਂਦਾ, ਪਰ ਅਸੀਂ ਉੱਚੀ ਜਗ੍ਹਾ ਤੇ ਲੈ ਕੇ ਗਏ ਹਾਂ ਮੋਟਰ ਲਾ ਕੇ। ਭਾਜੀ ਪੱਗ ਇਹਨਾਂ ਦੇ ਸਿਰ ਤੇ 20 ਪਿੰਡਾਂ ਦੀ ਆ, ਗੱਲ ਮਹੱਲੇ ਦੀ ਕਰੀ ਜਾਣ ਦਾ। ਇਹ ਜਦੋਂ ਮੈਂ ਇਹਨੂੰ ਖੋਲ ਕੇ ਸਿੱਧੀ ਕਰਾਂ ਨਾ, ਇਹ 24-25 ਪਿੰਡਾਂ ਤੱਕ ਜਾਂਦੀ। ਉਹ ਨਹੀਂ ਦੱਸਣੇ ਹੈ ਇਹਨਾਂ ਨੂੰ। ਅੱਛਾ ਵਾਲ ਨਹੀਂ ਪਤਾ ਦੱਸਣਾ। ਤਾਂ ਲੱਗੇ ਕੋਈ ਅੱਛਾ ਭਾਜੀ, ਕੋਈ ਗੱਲ ਹੈ ਕਿ ਗੱਲ ਜਿਹੜੀ ਆ ਕਰਨ ਵਾਲੀ ਕਰੀਏ ਆਪਾਂ। ਕੋਈ ਸ਼ਰਤ ਕਿਉਂਕਿ ਤੈਅ ਕਰਨੀ ਹੋਵੇ ਤੁਹਾਨੂੰ ਕੋਈ ਸ਼ਰਤਾਂ ਆਪਾਂ ਲਾਉਂਦੇ ਨਹੀਂ ਭਾਈ, ਮੈਂ ਸ਼ੁਰੂ ਤੋਂ ਨਹੀਂ ਸ਼ਰਤ ਲਾਈ। ਅਸੀਂ ਨਹੀਂ ਸ਼ਰਤ ਲਾਉਣੇ ਭਾਈ। ਹਾਂ ਕਿਉਂਕਿ ਮੈਂ ਜੇ ਤਾਸ਼ ਵੀ ਖੇਲੀ ਤਾਂ ਮੈਨੂੰ ਪਤਾ ਨਹੀਂ ਪਿਆ, ਮੈਂ ਇਸ ਕਰਕੇ ਸ਼ਰਤ ਲਾਉਂਦਾ ਹੀ ਨਹੀਂ। ਭਾਜੀ ਚੌਰੀ ਸਾਹਿਬ ਅਸੀਂ ਤਾਂ ਤੁਹਾਡੇ ਲੈ ਕੇ- ਸਿਰ ਤੇ 20 ਪਿੰਡਾਂ ਦੀ ਪੱਗ ਵਾ। ਮੈਂ ਸ਼ਰਤਾਂ ਰਿਸ਼ਤੇਦਾਰੀ ਦੀਆਂ ਜਿਹੜੀਆਂ ਗੱਲਾਂ ਬਾਤਾਂ ਕਰਨੀਆਂ ਉਹ ਕਹਿਣ ਡਿਆ ਵਾ। ਸ਼ਰਤ ਨਹੀਂ ਲਾਉਣੀ ਲੱਗਣੀ, ਜੋ ਮਰਜ਼ੀ ਕਰ ਭਾਈ ਲਓ ਨੇ ਭਾਈ। ਬੱਚੀ ਦੀ ਉਂਝ ਸ਼ਾਦੀ ਭੁੱਗ ਲੈਣੇ ਆ, ਉਹ ਯਾਰ ਉਂਝ ਭੁੱਗ ਲੈਣੇ ਆ। ਤੁਸੀਂ ਤਿੰਨਾਂ ਨੇ ਪੁੱਗਣਾ ਵਾ, ਮੈਂ ਸਿਰਫ ਪੁੱਗਣ ਦਾ ਪਗਾੜਾ ਦੇਣਾ। ਹਲੋ ਬਾਕੀ ਮੈਂ ਚੌਰੀ ਹਾਂ। 20 ਪਿੰਡਾਂ ਦੀ ਪੱਗ ਆ। ਹਦਾਇਤ ਵਾਲਾ ਫੈਸਲਾ ਕਰੋ। ਜੇ ਤੁਸੀਂ ਬੱਚੇ ਦਾ ਰਿਸ਼ਤਾ ਕਰਨ ਲੱਗੇ ਗੱਲਬਾਤ ਹੋ ਕੋਲ ਸਾਡੀ ਸਮਝ ਚ ਵੀ ਆਉਣ ਆ ਜਾਣੀ ਹੈ ਸਮਝ। ਤੁਸੀਂ ਗੱਲ ਇਹ ਹੈ ਕਿ ਬੱਚਾ ਆ ਵਾ, ਇਹ ਜਿੰਨਾ ਵੀ ਆ ਸਾਰਾ ਤੁਹਾਡੇ ਸਾਹਮਣੇ ਆ। ਮੈਂ- ਅਸੀਂ ਕੋਈ ਘਰ ਕੋਈ ਸ਼ੈ ਨਹੀਂ ਰੱਖੀ ਬੱਚੇ ਦੀ, ਜੀ, ਜੀ। ਸਾਰਾ ਬੱਚਾ ਤੁਹਾਡੇ ਸਾਹਮਣੇ ਬੈਠਾ ਵਾ। ਮਾਸ਼ਾਅੱਲਾ। ਇਹਨੂੰ ਥੱਲੇ ਤੋਂ ਲੱਗਦਾ ਉੱਤੇ ਤੱਕ ਦੇਖ ਲਓ। ਅਗਰ ਤੁਹਾਨੂੰ ਪਸੰਦ ਆਉਂਦਾ
ਤੇ ਅਸੀਂ ਇਸ ਗੱਲ ਨੂੰ ਅੱਗੇ ਚਲਾਈਏ। ਅਗਰ ਨਹੀਂ ਪਸੰਦ ਆਉਂਦਾ ਅਸੀਂ ਹੁਣੇ ਮੁੰਡਾ ਵੱਢ ਦਈਏ। ਬਲਕਿ ਇਹ ਆਏ ਤੇ ਹੈਗੇ ਹੀ ਆ। ਭਾਜੀ ਲੱਤ ਨਹੀਂ ਬਦਲਦੀ। ਓਹੋ ਭੁੱਲ ਗਿਆ ਮੈਂ ਭੁੱਲ ਗਈ ਉਹ ਜਾਣੇ। ਚਲੋ ਹੈਲੋ ਇਹ ਮੈਂ ਸਿਰ ਪਲਾ 6 ਮਿੰਟ ਜ਼ਿਆਦਾ ਰੱਖ ਲਈ ਹੱਥ ਤੁਸੀਂ ਟਾਈਮ ਰੱਖ ਲਓ ਨਾ ਇੱਕ ਓਕੇ। ਅੱਛਾ ਇੱਕ ਭਾਜੀ time ਅਸੀਂ ਰੱਖ ਗੱਲ ਲਓ। ਕਰਨ ਦਾ ਮਤਲਬ ਕਿ ਤੁਹਾਨੂੰ ਕੋਈ ਜਹੇਜ਼ ਚਾਹੀਦਾ, ਜੋ ਹਾਂ। ਤੁਹਾਡੀ ਡਿਮਾਂਡ ਆ ਤੁਸੀਂ ਬੇਧੜਕ ਹੋ ਕੇ ਦੱਸ ਸਕਦੇ ਹੋ। ਸਾਡੇ ਕੋਲ ਜੋ ਕੁਝ ਹਾਏ ਹਾਏ ਅਸੀਂ ਆਪਣੀ ਮਰਜ਼ੀ ਨਾਲ ਦਵਾਂਗੇ ਆਪਣੇ ਬੱਚੇ ਮੇਰੇ ਜੋ ਕੁਝ ਹੈਗਾ ਵਾ ਅਸੀਂ ਉਹ ਤਾਂ ਦੇਣਾ ਹੀ ਦੇਣਾ। ਗੱਲ ਇਹ ਆ ਕਿ ਮੈਨੂੰ। ਤੁਸੀਂ ਫਰਨੀਚਰ ਉਹ ਦੇਣਾ ਜਿਹੜਾ ਅਗਲੇ ਦੇ ਘਰ ਲੱਗ ਜਾਵੇ। ਇਹ ਨਹੀਂ ਨਾ ਹੁੰਦਾ ਵੀ ਤੁਸੀਂ ਕਿੰਨੀਆਂ ਬੜੀਆਂ ਅਲਮਾਰੀਆਂ ਬਣਾ ਲਓ, ਬੈੱਡ ਹੀ ਕਿੱਡਾ ਬੜਾ ਬਣਾ ਭਾਜੀ ਲਓ। ਹੁਣ ਅਗਲੇ ਦਾ ਪਹਿਲੇ ਹਿਸਾਬ ਦੇਖਣਾ ਵੀ ਕਮਰੇ ਦੇ ਵਿੱਚ ਸ਼ੈਵਾਂ ਰੱਖਣ ਨੂੰ ਵੀ ਹੈ ਵੀ ਆ ਕਿ ਨਹੀਂ। ਭਾਜੀ। ਜੇ ਤੁਸੀਂ ਪੈਸਾ ਲਾਉਣਾ ਹੀ ਚਾਹੁੰਦੇ ਹੋ ਦਸਤੀ ਪੈਸੇ ਦੇ ਦਿਓ ਮੁੰਡੇ ਨੂੰ। ਬੱਚੀ ਪੁੱਛ ਲਓ ਨਾ ਕਿੰਨਾ ਪੜ੍ਹੀ ਲਿਖੀ ਹੈ। ਤੁਸੀਂ ਭਾਜੀ ਪਹਿਲਾਂ ਸਹੀ ਹੋ ਕੇ ਤਾਂ ਬੈਠੋ। ਬੱਚੀ ਤੇ ਮਾਸ਼ਾਅੱਲਾ ਪੜ੍ਹੀ ਤੇ ਮੁੰਡਾ ਕਿਹੜਾ? ਆ ਦੇਖੋ ਸਹੀ ਹੋ ਕੇ ਤਾਂ ਬਿਠਾਓ ਭਾਜੀ। ਤੁਸੀਂ ਉਹ ਜਿਹੜੀ ਬੱਚੀ ਦੀ ਸ਼ਾਦੀ ਕਰਨੀ ਉਹਨਾਂ ਦੇ ਕੀ ਲੱਗਦੇ ਤੁਸੀਂ? ਮੈਂ ਉਹਨਾਂ ਦੀ ਭਾਬੀ। ਮੈਂ ਤੁਸੀਂ ਉਹਨਾਂ ਉਹਨਾਂ ਦੀ ਦਾ ਭਾਬੀ ਹੋ ਤੇ ਤੁਸੀਂ ਉਹ ਭਾਬੀ, ਮੈਂ ਭਾਜੀ। ਤੁਸੀਂ ਵੀ ਭਾਬੀ ਹੋ? ਨਹੀਂ ਸਰ ਤੁਸੀਂ ਯਾਰ ਕਿਹੜਾ ਚਾਹੁੰਦੇ ਜਿਹਦੇ ਕੋਲ ਫਤਲਾ ਨਹੀਂ ਹੈ ਪਿੰਡਾਂ ਦੀ ਬਾਗਾ ਪਾਗਵਾ ਤੈਨੂੰ ਕੋਈ ਗੱਲ ਤਾਂ ਸਹੀ ਕਰੇ ਭਾਜੀ, ਤੁਸੀਂ ਗੱਲ ਤਾਂ ਸਹੀ ਉਹਦੀ ਕਰੋ। ਕਟਿੰਗ ਕਰਾ ਕੇ ਉਹਨਾਂ ਤੈਨੂੰ ਉਹਦੀ ਸਮਝ ਲੱਗਣੀ ਸੀ। ਲਓ ਜੀ ਮੈਨੂੰ ਪਹਿਲੇ ਆਪਣਾ ਤੁਸੀਂ ਤਾਰਫ ਕਰਵਾਓ। ਤੁਸੀਂ ਜਿਹੜੀ ਬੱਚੀ ਦੀ ਸ਼ਾਦੀ ਇਸ ਮੁੰਡੇ ਨਾਲ ਕਰਨੀ ਹੈ, ਤੁਹਾਡਾ ਉਹਨਾਂ ਨਾਲ ਕੀ ਰਿਸ਼ਤਾ ਹੈ? ਮੈਂ ਉਹਨਾਂ ਦੀ ਭਾਬੀ ਆ। ਤੁਸੀਂ ਉਹਨਾਂ ਦੀ ਭਾਬੀ ਹੋ, ਹਾਂਜੀ। ਤੁਸੀਂ ਵੀ ਉਹਨਾਂ ਦੀ ਭਾਬੀ ਹੋ? ਹਾਏ ਹਾਏ ਉਹਨਾਂ ਦਾ ਭਰਾ ਹੈ। ਭਾਜੀ ਮੈਂ ਅੱਛਾ, ਭਰਾ ਭਰਾ ਹੈ, ਮੇਰੇ- ਭਾਬੀ ਤੁਸੀਂ ਹੋ। ਮੈਂ ਇੰਜ ਕਰਕੇ ਬੈਠਾ ਭਾਜੀ। ਤੁਸੀਂ ਇੰਜ ਕਰ ਵੀ ਨਹੀਂ ਸਕਦੇ ਕਿਉਂਕਿ ਤੁਹਾਡੀਆਂ ਪੌਣੇ 10 ਉਂਗਲਾਂ ਨੇ, ਉਹਨਾਂ ਦੇ ਵਿੱਚ ਫਿਰ ਆ ਜਿਹੜੀ ਨਾ ਐ ਹੋ ਜਾਂਦੀ। ਅੱਛਾ ਇਹ ਬੱਚਾ ਹੈ ਜੀ ਸਾਡਾ, ਬੱਚਾ ਪੜਿਆ ਕਿੰਨਾ ਤੁਹਾਡਾ? ਇਹ ਪੜਦਾ ਹੀ ਰਹਿੰਦਾ ਜੀ। ਬੱਚਾ ਜਦੋਂ ਸੌਣ ਤੋਂ ਪਹਿਲੇ ਨਾ ਕੁਝ ਪੜ੍ਹ ਕੇ ਸੌਂਦਾ, ਕਿਉਂਕਿ ਉਹਨੂੰ ਨਾ ਅਕਸਰ ਰਾਤ ਨੂੰ ਬਲਾਵਾਂ ਡਰਾਉਂਦੀਆਂ ਨੇ, ਇਸ ਕਰਕੇ ਬੱਚੇ ਨੂੰ ਕਿਸੇ ਸਿਆਣੇ ਨੇ ਦੱਸਿਆ। ਇਹ ਬੱਚਾ ਹੈ ਜੀ, ਆਪ ਵੀ ਕੱਪੜਾ ਲਾ ਕੇ ਮਾਸ਼ਾਅੱਲਾ ਪੁੱਤ ਕਿਸੇ ਹਾਂ। ਬਲਾ ਤੋਂ ਘੱਟ ਨਹੀਂ ਹੈਗੇ। ਹੈਂ? ਮੈਂ ਕਿਹਾ ਆ ਵੀ ਕਿਸੇ ਬਲਾ ਤੋਂ ਘੱਟ ਨਹੀਂ ਹੈ। ਹਾਂ ਇਹ ਪੁੱਤਰ ਮੂੰਹ ਤੋਂ ਕੱਪੜਾ ਲਾ, ਇਹਨਾਂ ਨੂੰ ਡਾਇਰੈਕਟ ਪੈਣ ਦੇ ਨਜ਼ਰ ਅਗਲੇ ਨੂੰ, ਤਾਂ ਕਿ ਜਦੋਂ ਅਗਲੇ ਇਹ ਨਾ ਕਹਿਣ ਵੀ ਤੇ ਉਹ- ਉੱਤੇ ਉੱਤੇ ਅੰਬ ਸਹੀ ਲੱਗੇ ਥੱਲੇ ਗਲੇ। ਤੁਸੀਂ ਭਾਜੀ ਆਪਣੀਆਂ ਮਸ਼ੀਰਾਂ ਨੂੰ ਨਹੀਂ ਬੁਲਾਇਆ, ਤੁਹਾਡੀ ਵਾਈਫ ਕਿੱਥੇ ਹੈਗੀ? ਉਹ ਉੱਥੇ ਉਹ ਘਰ ਹੀ ਆ। ਮੈਂ ਉਹ ਪਿੰਡ ਹੀ ਛੱਡ ਕੇ ਆਇਆ ਵਾਂ, ਕਿਉਂਕਿ ਮੈਂ ਕਿਹਾ ਵੀ ਜਦੋਂ ਕੋਈ ਗੱਲ ਬਣ ਪਿੱਛੇ ਜਾਵੇ ਵੀ ਮੈਂ ਕੋਈ ਤੁਹਾਡੇ ਜੀ ਨਾਲ ਇੱਕ ਹੈ। ਮੁਲਾਕਾਤ ਕਰਾਂਗਾ। ਉਸ ਮੁਲਾਕਾਤ ਤੋਂ ਬਾਅਦ ਫਿਰ ਜਾ ਕੇ ਆਪਾਂ ਉਹਨੂੰ ਵੀ ਤੁਹਾਨੂੰ ਮਿਲਾਵਾਂਗੇ। ਉਹਨਾਂ ਦੇ ਸਾਰਿਆਂ ਭਾਈ ਨੂੰ ਦੀ ਸ਼ਾਦੀ ਸੀ ਤੇ ਤੁਸੀਂ ਲੈਣ ਦੇ ਨਾਲ ਹੀ। ਦਰਅਸਲ ਮੈਂ ਫਿਰ ਜਦੋਂ ਇੱਥੇ ਆਉਣਾ ਹੁੰਦਾ ਨਾ ਤਾਂ ਪੱਠਾ ਕੱਲਾ ਨਹੀਂ ਨਾ ਛੱਡੀਦਾ, ਅੱਛਾ, ਫਿਰ ਉਹ ਅੱਛਾ, ਸੰਭਾਲਦੀ ਆ। ਮਾਸ਼ਾਅੱਲਾ 13 ਤਾਂ ਬੱਚੇ ਆ ਮੇਰੇ, ਹਾਂਜੀ ਜਿਹੜੇ ਮਾਸ਼ਾਅੱਲਾ। ਕੰਮ ਕਰਦੇ ਨੇ ਮੇਰੇ ਕੋਲ। ਅੱਛਾ। ਮੇਰੇ ਨਾਲ ਸਮਝ ਅੱਛਾ ਮੈਂ ਕੰਮ ਕਰਦੇ ਹੋ। ਕੰਮ ਕਰਦੇ ਨੇ ਤੇ ਫਿਰ ਭਾਈ ਉਹਨਾਂ- ਤੁਸੀਂ ਭਾਜੀ? ਜ਼ਿਆਦਾ ਮੂੰਹ ਕਿਉਂ ਖੋਲਣ ਦੇ ਹੋ? ਇਹ ਮੈਂ ਇੱਧਰ ਆਇਆ ਬੰਦ ਨਹੀਂ ਹੁੰਦਾ। ਨਹੀਂ ਨਹੀਂ ਉੱਥੇ ਬੈਠੇ ਰਹੋ। ਇਹ ਬੱਚਾ ਮੇਰਾ ਜੀ, 36 ਮਿੰਟ ਹੋ ਗਏ ਲੈ ਜਾਓ ਥੱਲੇ। ਉਹ 36 ਨਹੀਂ ਪੁੱਤ 35 ਮਿੰਟ ਹੋਏ ਨੇ, ਇਸ ਕਰਕੇ ਮਿੰਟ ਮੈਂ ਇਦਾਂ ਕਰ ਚਲੋ ਛੱਡੋ ਖੈਰ। ਹਾਂ ਚਲੋ। ਲੇਕਿਨ ਗੱਲ ਇਹ ਆ ਫਿਰ ਵੀ ਤਲੀਮ ਤੇ ਪੁੱਛੋ ਨਾ ਬੱਚੀ ਦੀ ਕਿੰਨੀ। ਬੱਚੀ ਕਿੰਨਾ ਕੁ ਪੜ੍ਹੀ ਹੈਗੀ? 12 ਪੜ੍ਹੀ ਹੈ ਬੱਚੀ ਸਾਡੀ 12 ਪੜ੍ਹੀ? ਹਾਂਜੀ ਹਾਂਜੀ। ਤੁਸੀਂ ਤਾਂ ਮੈਨੂੰ ਜਾਹਲ ਹੀ ਲੱਗਦੇ ਹੋ। ਤੁਸੀਂ ਵੀ ਪੜ੍ਹੇ? ਨਹੀਂ ਸਰ ਜੇ ਜਾਹਲ ਹੁੰਦਾ ਤੇ ਮੇਰੀ ਲੱਤ ਇਦਾਂ ਹੋਣੀ ਸੀ। ਹਾਂਜੀ, ਮਿੰਟ ਇਹਨਾਂ ਨੇ ਬਾਅਦ ਮੈਟਰ ਬਦਲਣੀ ਸੀ ਕੀਤਾ ਮੈਂ। ਹੈ। ਹਾਂ ਨਹੀਂ ਨਹੀਂ ਤੁਹਾਡੇ ਕੰਨ 'ਚ ਮੁੰਦਰ ਨਹੀਂ ਸੀ ਹੋਣੀ, ਤੁਹਾਡੀ ਕਟਿੰਗ ਵੀ ਬੰਦੇ ਵਾਲੀ ਹੋਣੀ ਸੀ। ਜੇ ਮੈਂ ਜਾਹਲ ਹੁੰਦਾ ਹੋ ਸਕਦਾ ਪੱਗ ਮੇਰੇ ਕੋ ਵੀ ਹੁੰਦੀ ਚਲੋ। ਤੁਸੀਂ ਦੱਸੋ ਤੁਸੀਂ ਮੈਟ੍ਰਿਕ ਕੀਤਾ, ਤੁਸੀਂ ਮੈਂ ਦੱਸ ਕੇ ਜਿੰਨਾ ਕੁ ਪੜਿਆ ਮੈਂ ਤੁਹਾਨੂੰ ਦੱਸਦਾ ਜੀ, ਕਿੰਨਾ ਸਾਡਾ ਪੜ੍ਹੇ? ਜੋ ਕਮਾਈ ਹੈਗੀ ਅਸੀਂ ਆਪਣੀ ਬੱਚੀ ਨੂੰ ਦੇਣੀ ਆ। ਅਸੀਂ ਹਰ ਤਰ੍ਹਾਂ ਦੀ ਤਲੀਮ ਕਿੰਨੀ ਤੁਹਾਡੀ ਬੱਚੀ ਦੀ? ਅੱਛਾ ਆ ਕੇ ਰੱਖਿਆ ਉੱਤੇ? 12 ਅੱਛਾ ਕਮਾਈ ਦੱਸਣ ਦੇ ਸੀ, ਮੈਂ ਕਿਹਾ ਪਤਾ ਨਹੀਂ ਕੋਈ ਸ਼ਾਇਰ ਰੱਖਣ ਦੇ। ਅੱਛਾ 12 ਪੜ੍ਹੀ ਹੈ ਜੀ ਬੱਚੀ, ਬੱਚੀ ਸਿਲਾਈ 12 ਕਢਾਈ ਪੜ੍ਹੀ ਕਰ ਹੈ। ਲੈਂਦੀ। ਇਹ ਮੁੰਡਾ ਜੀ ਪੜਿਆ ਲਿਖਿਆ ਨਹੀਂ ਹੈ, ਮੇਰੇ ਕੋਲ ਲੇਕਿਨ ਜ਼ਿਆਦਾ ਤਲੀਮ ਮੈਂ ਥੋੜੀ ਵਾਪਸ ਕਰਤੀ ਸੀ। ਹਾਂ ਵਾਪਸ ਕਰਦੇ ਸੀ, ਘਰ ਰੱਖਣ ਨੂੰ ਜਗ੍ਹਾ ਨਹੀਂ ਸੀ ਹੈ। ਸਹੀ ਸਹੀ। ਜੀ। ਹਾਂ ਤੇ ਇਹ ਬੱਚਾ ਜੀ ਜਿੰਨਾ ਵੀ ਇਹ ਪੜਿਆ ਵਾ ਨਹੀਂ ਪੜਿਆ ਇਹ ਤੁਹਾਡੇ ਸਾਹਮਣੇ ਹੈ। ਅਸੀਂ ਤੁਹਾਡੇ ਸਾਹਮਣੇ ਮਰਤਬਾਨ ਖੋਲ ਦਿੱਤਾ ਵਾ। ਇਹਦੇ ਵਿੱਚ ਅਗਰ ਤੇ ਤੁਹਾਨੂੰ ਕੋਈ ਚੀਜ਼ ਪਸੰਦ ਆਉਂਦੀ ਤਾਂ ਬੱਚੀ ਵਿੱਚ ਸੁੱਟ ਦਿਓ, ਨਹੀਂ ਤਾਂ ਤੁਸੀਂ ਆਪਣੀ ਬੱਚੀ ਲੈ ਕੇ ਤੋਰੋ। ਭਾਜੀ ਬੜੀ ਛੇਤੀ ਗੱਲ ਮੁਕਾ ਦਿੰਦੇ ਜੀ। ਗੱਲ ਪਾ ਜਾਣ, ਮੈਂ ਬਹੁਤੀਆਂ ਗੱਲਾਂ ਨਹੀਂ ਕਰਦਾ ਅਸੀਂ ਨਹੀਂ ਕਰਦੇ ਜਾਂ ਪੁੱਗਣਾ ਵਾ ਤੇ ਜਾਂ ਨਹੀਂ ਭਾਜੀ ਦੇਖੋ ਇਹ ਜ਼ਿੰਦਗੀ ਦੇ ਮਾਮਲਾ ਦਾ ਹੈਗਾ, ਪੁੱਗਣ ਪਕਾਉਣ ਨਹੀਂ ਹੈਗਾ ਆਪਣੀ ਇੱਕ ਜ਼ਿੰਦਗੀ। ਮਿੰਟ ਫਾਇਦਾ ਤੁਹਾਡੀ ਦੂਸਰੀ ਸ਼ਾਦੀ ਹੈ ਕਿ ਇੱਥੇ ਪਹਿਲੀ? ਤੁਸੀਂ ਇੱਧਰ ਆ ਜਾਓ। ਨਹੀਂ ਨਹੀਂ ਦੂਸਰੀ ਸ਼ਾਦੀ ਤੁਹਾਡੀ। ਹਾਂ ਪਤਾ ਇਹਨਾਂ ਦੀ ਨਹੀਂ ਦੂਸਰੀ ਸ਼ਾਦੀ? ਨਹੀਂ ਇਹਨਾਂ ਦੀ ਪਹਿਲੀ ਇੰਨੀ ਔਖੀ ਹੋਣੀ, ਦੂਜੀ ਕਿੱਦਾਂ ਹੋਣੀ ਸੀ? ਉਮਰ ਜ਼ਿਆਦਾ ਲੱਗ ਰਹੀ। ਇਹ ਬੱਚਾ ਦਰਅਸਲ ਖੁੱਲੀ ਜਗ੍ਹਾ ਤੇ ਰਹਿ ਰਿਹਾ, ਨੈਨਕ ਚੌੜੇ ਹੋਏ। ਅੱਛਾ ਅੱਛਾ। ਤੇ ਗੱਲ ਇਹ ਆ ਕਿ ਇਹ ਨਹੀਂ ਉਹ ਗੱਲ ਜਿਹੜੇ ਨੈਣ ਨਕਸ਼ ਚੌੜੇ ਸ਼ਾਇਦ ਉਹਨੇ ਵੀ ਨਹੀਂ ਕੋਈ ਚੰਗੀ ਨਹੀਂ ਨਹੀਂ ਖਰੀਦੀ ਨਹੀਂ ਹੈਗੀ। ਪੱਠੇ ਚਲਾ ਕੇ ਡੇਟ ਵੱਜ ਗਈ ਹੋਣੀ ਕਿ ਨਹੀਂ? ਹਾਂ ਬੱਚਾ ਤੁਸੀਂ ਦੇਖਦੇ ਨਹੀਂ ਕਿਦਾਂ ਰਿਲੈਕਸ ਬੈਠਾ ਵਾ। ਹਾਂ। ਬੱਚਾ ਐਂ ਹੀ ਆ ਵੀ ਜਿਵੇਂ ਮਸਤ ਨੂੰ ਸਹੀ ਕਰਾਇਆ ਸਿਰਫ ਦੇਖੋ ਦੋ ਜੀ ਮਹੀਨੇ ਹੋਏ। ਜਿਹੜੇ ਹੁੰਦੇ ਨਾ ਜਵਾਈ, ਜੀ ਜੀ ਅਸੀਂ ਉਹਨਾਂ ਦੇ ਮੂੰਹ ਨੂੰ ਰਿਸ਼ਤਾ ਦੇਣਾ ਇਸ ਘਰ 'ਚ, ਕਿਉਂਕਿ ਸਿਆਣਾ ਤਾਂ ਕੋਈ ਨਹੀਂ ਹੈਗਾ। ਐਸ ਮੂੰਹ ਨੂੰ ਤੁਸੀਂ ਰਿਸ਼ਤਾ ਦਿਓ। ਸਾਰਾ ਮੇਰਾ ਵਾ। ਅੱਛਾ ਮੈਂ ਕਿ ਇਹ ਪਰ ਦੋ ਮਨ ਤੁਸੀਂ ਸਾਫੇ ਤੁਹਾਨੂੰ ਰਲਾ ਮੈਂ ਕਿਹਾ ਲੈ। ਵੀ ਸੀ ਘਰ ਛੱਡੋ ਤੁਸੀਂ ਕੋਈ ਬਿੱਲ ਕੋਈ ਨਹੀਂ ਲੈ। ਖੈਰ। ਅੱਛਾ ਲਓ ਜੀ ਭਾਜੀ ਅਸੀਂ ਰਿਸ਼ਤਾ ਦੇਣਾ ਵਾ ਜਵਾਈ ਦੇ ਮੂੰਹ ਨੂੰ। ਜੀ। ਕੱਲ ਨੂੰ ਬੱਚੇ ਨੂੰ ਕੋਈ ਦੁੱਖ ਤਕਲੀਫ ਹੋਣੀ ਆ ਉਹਦੇ ਜ਼ਿੰਮੇਦਾਰ ਤੁਸੀਂ ਹੋਵੋ। ਲਓ ਜੀ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਕਿਉਂਕਿ ਬੱਚਾ ਸਾਡੇ ਹੱਥ ਦਾ ਪਲਿਆ ਵਾ ਤੇ ਇਹਨੂੰ ਅਸੀਂ ਅੱਧਾ ਇੱਥੇ ਪਾਲਿਆ ਅੱਧਾ ਮੈਂ ਆਪਣੇ ਘਰ ਪਾਲਿਆ। ਵਾਹ। ਇਸ ਕਰਕੇ ਮੈਨੂੰ ਪਤਾ ਵਾ ਕਿ ਬੱਚਾ ਜਿਹੜਾ ਵਾ ਇਹਦੇ ਚ ਕੋਈ ਐਬ ਨਹੀਂ ਹੈ। ਵਾਹ। ਇਹਦੇ ਚ ਆਹ ਹੀ ਐਬ ਆ ਜਿਹੜਾ ਮੂੰਹ ਪੁੱਠਾ ਸਿੱਧਾ ਕਰਦਾ, ਹੋਰ ਖਾਂਦਾ ਪੀਂਦਾ ਕੋਈ ਸ਼ੈ ਸੀ ਨਹੀਂ। ਤੁਹਾਡੇ ਜਿਹੇ ਚ ਵੀ ਥੱਲੋਂ ਚੁੱਕ ਕੇ ਸ਼ਾਮਾਂ ਖਾਂਦਾ ਨਹੀਂ। ਇਹ ਬੱਚੇ ਨੂੰ ਜਿਹੜੀ ਵੀ ਸ਼ੈ ਅੱਗੇ ਅਸੀਂ ਪਾ ਦੇਣੀ ਹੈ ਨਾ ਉਹ ਹੀ ਖਾਣੀ ਆ, ਉਹਦਾ ਇਹਨੇ ਕੋਈ ਸ਼ੈ ਨਹੀਂ ਖਾਣੀ। ਭਾਵੇਂ ਤੁਸੀਂ ਬੱਚਾ ਪਾਲਿਆ ਜਾਂ ਜਾਨਵਰ? ਇਹ ਨਹੀਂ ਬੱਚਾ ਨਹੀਂ, ਇਹ ਤੇ ਮਾਸ਼ਾਅੱਲਾ ਹੁਣ ਤੇ ਬਹੁਤ ਵੱਡਾ ਹੋ ਗਿਆ। ਜਦੋਂ ਨਿੱਕਾ ਜਿਹਾ ਸੀ ਤੇ ਉਦੋਂ ਤੇ ਮਾਸ਼ਾਅੱਲਾ ਮੈਂ ਤੇ ਕਜਲੇ ਬੱਕਰੇ ਲਿਆ ਕੇ ਰੱਖੇ ਹੋਣੇ। ਅੱਛਾ, ਹੈਂ? ਅੱਛਾ। ਤੇ ਦਾਣਾ ਮੇਰੀ ਕਈ ਵਾਰੀ ਇਦਾਂ ਹੁੰਦਾ ਜਿਹੜਾ ਮੁੰਡਾ ਕੰਮ ਕਰਦਾ ਰਹੇ ਦਾਣਾ ਇਹਨੂੰ ਪਾ ਜਾਣਾ, ਕਜਲੇ ਬੱਕਰਿਆਂ ਤੇ ਰੋਟੀ ਰੱਖ ਦੇਣੀ। ਉਹ ਭਾਜੀ ਧਾਰਨਾ ਦਾ ਬੜਾ ਮਜ਼ਾ ਆਇਆ। ਇਸ ਲਈ ਫਿਰ ਚੇਂਜਿੰਗ ਆ ਗਈ। ਬੇਟਾ ਤੇਰਾ ਸਿੱਧਾ ਸਿੱਧਾ ਹੋ ਜਾ ਪੁੱਤ, ਸਿੱਧਾ ਹੋ ਜਾ। ਕਿਉਂ ਪ੍ਰਾਹੁਣੇ ਤੰਗ ਕੀਤੇ ਆ ਤੂੰ? ਹਾਂ ਪੂਰਾ ਬਾਈ ਦੇ ਉੱਤੇ ਆ ਪੁੱਤ, ਇੱਕ ਸਾਈਡ ਬਾਈ ਦੇ ਉੱਤੇ ਰੱਖ ਜਿਹੜੀ ਤੇਰੀ ਪੱਧਰੀ ਆ ਸਾਈਡ। ਸਾਹਿਬ ਐਤਕੀ 40 ਮਿੰਟ ਹੋ ਗਏ। ਹਾਂ 40 ਮਿੰਟ ਹੋ ਗਏ ਨੇ, ਮੈਂ ਨਾ ਰੌਲੇ ਗੋਲੇ ਚ ਭੁੱਲ ਜਾਣਾ। ਹਾਂਜੀ ਮੈਂ ਕਈ ਵਾਰੀ ਹੱਥ ਲਾਉਣ ਤੋਂ ਬਗੈਰ ਹੀ ਦੇਖਣ ਲੱਤ ਬਦਲ ਲੈਂਦਾ। ਬਹੁਤ ਆਦਤ ਸਾਨੂੰ ਪੈ ਤਾਂ ਗਈ ਬੜੀ ਨਾ। ਖੁਸ਼ੀ ਹੋਈ ਤੁਸੀਂ ਮਸੀਂ ਮੁੰਡੇ ਦੇ ਮੂੰਹ ਨੂੰ ਮਿੱਠਾ ਲਾਉਂਦੇ ਆ। ਹਾਂ ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ। ਹਾਂ ਮੁੰਡੇ ਦੇ ਓਹੋ
ਲੈ ਇੰਨਾ ਸ਼ਰਮਾ ਰਿਹਾ ਮੁੰਡਾ। ਸ਼ਰਮਾਉਂਦਾ ਪਹਿਲੇ ਥੋੜੀ ਮਿੱਟੀ ਲਾਓ ਫਿਰ ਉਸ ਤੋਂ ਬਾਅਦ ਮਿੱਠਾ ਲਾਓ, ਹਾਂਜੀ ਕਿਉਂਕਿ ਯਕਦਮ ਜਦੋਂ ਮਿੱਠਾ ਅਸੀਂ ਕਿਸੇ ਨੂੰ ਬੁਲਾਉਣਾ ਜੀ ਹੁਣ? ਅਸੀਂ ਕਿਸੇ ਨੂੰ ਨਹੀਂ ਬੁਲਾਉਂਦੇ ਜੀ। ਅਸੀਂ ਨਹੀਂ ਕਿਸੇ ਨੂੰ ਬੁਲਾਉਂਦੇ, ਹਾਂ। ਸਾਡਾ ਤਾਂ ਸਰਕਾਰ ਦਾ ਤੁਸੀਂ ਨਹੀਂ ਬੁਲਾਉਂਦੇ ਜਾਂ ਤੁਹਾਨੂੰ ਕੋਈ ਨਹੀਂ ਮੂੰਹ ਲਾਉਂਦਾ? ਸਾਰੇ ਪਿੰਡ ਦਾ 20 ਪਿੰਡਾਂ ਦੀ ਪਾਗਾਂ ਨਾਲ ਸਿਰ ਗੱਲ ਹੈ ਕਿ ਦੱਸਾਂ ਤੁਸੀਂ ਦੀ ਕਦੇ ਆਪਣੇ ਸਿਰ ਤੇ ਵੀ ਰੱਖ ਲਓ। ਬੜੀ ਖੁਸ਼ੀ ਹੋਈ ਤੁਹਾਡੇ ਆਉਣ ਦੇ ਨਾਲ, ਤੇ ਇਹ ਬੱਚਾ ਜਿੱਦਾਂ ਦਾ ਵੀ ਆ ਅਸੀਂ ਤੁਹਾਡੇ ਅੱਗੇ ਨੂੰ ਪੇਸ਼ ਕਰਦੇ ਹਾਂ। ਜੀ ਦੇਖੋ ਜੀ, ਇਹ ਤਾਂ ਲੇਖ ਮੁਕੱਦਰਾਂ ਦੇ ਆ। ਹਾਂਜੀ ਹਾਂਜੀ। ਸਾਨੂੰ ਭਾਈ ਅਮਦਾਦ ਇਹ ਕੌਣ ਹੈ? ਘਾਰੀਆਂ। ਹਾਂਜੀ ਭਾਈ ਬਾਦ ਹਾਂਜੀ ਘਰ ਰਹੀਆਂ ਹਾਂਜੀ ਅਸਲਾਮ ਅਲੈਕਮ ਜੀ। ਵਾਲੇਕੁਮ ਅਸਲਾਮ। ਯਾਰ ਇਹ ਕੱਪੜੇ ਤੂੰ ਕਿੰਨੂੰ ਪਵਾਏ? ਤੂੰ ਤਾਂ ਕਹਿੰਦਾ ਸੀ ਮੈਂ ਵਿਆਹ ਤੇ ਜਾਣਾ। ਬੱਬ 10 ਮਿੰਟ ਠਹਿਰ ਕੇ ਇੱਕ ਮਿੰਟ, ਇਹ ਸਾਡੇ ਮਹਿਮਾਨ ਆਏ ਨੇ ਇਹ ਬੱਚੇ ਦਾ ਰਿਸ਼ਤਾ ਦੇਖਣ ਵਾਸਤੇ। ਹੁਣੇ ਬਾਹਰ ਲੈ ਜਾ ਕੇ ਆ ਜਾਣਾ ਇੱਧਰ। ਉੱਧਰ ਕਿਤੇ ਖੁੱਲੀ ਜਗ੍ਹਾ ਤੇ ਲੈ ਜਾ। 10 ਮਿੰਟ ਠਹਿਰ ਕੇ ਆ ਤੁਸੀਂ ਜਾਣਾ। ਮੈਨੂੰ 10 ਮਿੰਟ ਦਾ ਮੈਂ ਤੁਹਾਨੂੰ ਸੁਣ ਲਓ, 10 ਮਿੰਟ ਦਾ ਕਹਿ ਕੇ ਆਏ ਸੀ ਮੈਨੂੰ, ਘੰਟਾ ਹੋ ਗਿਆ। ਉਹ ਅੱਬਾ ਜੀ ਨੇ ਜਾਣਾ ਕਚਹਿਰੀ। ਤੁਹਾਡੀ ਮਿਹਰਬਾਨੀ ਭਾਈ ਲਾਓ ਮੇਰੀ ਲਾਓ ਨਾ ਗੱਲ ਤੇ ਸੁਣੋ। ਭਾਈ ਦਾ ਲਾਓ ਨਾ, ਤੁਹਾਡੀ ਮਿਹਰਬਾਨੀ। ਸਾਰੇ ਬਾਜ ਲੈ ਲੈਣਾ ਯਾਰ। ਮੈਂ ਕਿਹਾ ਤੁਸੀਂ 10 ਮਿੰਟ ਦਾ ਕਿਹਾ 20 ਮਿੰਟ ਕਢਾ ਦੇ ਯਾਰ। ਭਾਈ ਤਾਂ ਇਦਾਂ ਨਹੀਂ ਕਰੀਦਾ ਹੁੰਦਾ ਯਾਰ। ਤੁਸੀਂ ਨਾ ਯਾਰ ਹਾਂ ਹੋਣ ਵਾਲੀ ਯਾਰ। ਜੁੱਤੀ ਵੀ ਯਾਰ ਪਵਾਈ ਹੈ ਯਾਰ। ਉਹ ਲਾ ਯਾਰ ਭਾਈ, ਮੇਰੀ ਮਿਹਰਬਾਨੀ। ਮੈਂ ਲਾ ਦਿੰਦਾ ਵਾ। ਸਾਰਾ ਕੁਝ ਲਾ ਦੇ ਯਾਰ। ਮੇਰੀ ਗੱਲ ਸੁਣ, ਮੇਰੇ ਕਿਹੜਾ ਪੂਰੀ ਆਪ ਹੀ ਲੈ ਜਾਂਦੀ ਆ। ਅੱਬਾ ਜੀ ਨੇ ਮੇਰੀ ਜਾਣਾ ਗੱਲ ਤੇ ਵਾ। ਸੁਣੋ। ਲਾ ਦੋ ਨਾ ਯਾਰ, ਲਾ ਦੋ ਕੱਪੜੇ ਮੇਰੇ। ਤੈਨੂੰ ਯਾਰ ਪਵਾਏ ਤੇ ਮੇਰੇ ਕੱਪੜੇ ਕਮੀਜ਼ ਭਾਜੀ ਹੁਣ ਤੁਸੀਂ ਲਾਓ ਜੀ। ਉਹ ਯਾਰ ਮੇਰੀ ਗੱਲ ਤੇ ਸੁਣੋ ਅਮਦਾਦ, ਕਿਸ ਜਵਾਈ ਭਾਈ ਹੈ ਸਾਡਾ ਇੰਜਨ ਯਾਰ ਜਵਾਈ ਭਾਈ ਦੇ ਆਪਣੇ ਆਪਣੇ ਕੱਪੜੇ ਪੂਰੇ ਪਵਾਏ। ਇਹ ਬੰਦੇ ਦੇ ਨਾਲ ਕਿੱਥੇ ਲੈਣ ਦੇਣ ਕਰ ਲਿਆ? ਲਾ ਲਾ ਯਾਰ, ਮੈਂ ਜਾਣਾ ਵਾ। ਉਹਨਾਂ ਨੇ ਤੁਸੀਂ ਨਹੀਂ ਜਾਣਾ ਸਾਰਿਆਂ ਨੇ, ਇੱਥੇ ਰੁਕਣਾ ਕਿਸੇ ਨੇ ਵੀ ਨਹੀਂ ਹੈ। ਜਿਹੜਾ ਯਾਰ ਭਾਈ ਜਵਾਈ ਭਾਈ ਹੈ ਸਾਡਾ, ਤੁਹਾਡੀ ਮਿਹਰਬਾਨੀ ਬਾਜ ਕਰ ਦੇਣਾ ਯਾਰ। ਯਾਰ ਮੈਂ ਭਾਈ ਪ੍ਰਾਹੁਣੇ ਬੈਠੇ, ਲੇਡੀਜ਼ ਬੈਠੀ ਹੋ, ਤੁਸੀਂ ਮੇਰੀ ਕਮੀਜ਼ ਲਵਾਈ। ਤੁਸੀਂ ਕਿਹਾ ਸੀ 10 ਮਿੰਟ ਚ ਦੇ ਜਾਗੇ ਹਜੇ 20 ਮਿੰਟ ਕਢਾ ਦਿਓ ਓ ਯਾਰ ਸਲਵਾਰ ਰੱਖੀ ਲਾਵਾਂਗੇ ਅੰਦਰ ਭਾਗ ਲਿਆਉਂਦਾ ਨਹੀਂ ਮੈਂ ਅੰਦਰ ਜਾ ਭਾਈ ਜਗਾ ਸਲਵਾਰਾਂ ਲਾਉਣ ਹੋਈ ਉਹ। ਭਾਜੀ ਤੁਹਾਡੀ ਮਿਹਨਤ ਆ ਯਾਰ। ਆ ਕੀ ਤਰੀਕਾ ਸੀ ਭਲਾ? ਮੈਨੂੰ ਤਾਂ ਆਪ ਬੰਦਾ ਨਹੀਂ ਆਇਆ ਕੱਪੜੇ ਲਵਾ ਕੇ ਤੇ ਹੋ ਗਿਆ। ਹੁਣ ਤਾਂ ਚਲੋ। ਕੋਈ ਫਰਾਡੀ ਜੇ ਲੱਗਦੇ ਪਏ। ਉਹ ਨਹੀਂ ਫਰਾਡੀ ਹੈ, ਮੈਂ ਜਾਣਦਾ। ਇਹ ਗੱਲ ਚੌਧਰੀ ਹੋਇਆ ਸੀ, ਆਪਣੀ ਕੁੜੀ ਲੋੜ ਨਹੀਂ। ਸਾਰੇ ਕੱਪੜੇ ਖਰਾਬ ਕਰ ਦਿੱਤੇ ਯਾਰ। ਯਾਰ 2 ਘੰਟੇ ਤੇ ਕਢਾ ਦਿਓ। ਐਦਾਂ ਨਾ ਤੂੰ 20 ਮਿੰਟ ਦਾ ਮਸਲਾ ਵਾ ਯਾਰ। 20 ਮਿੰਟ ਦਾ ਕਢਾ ਦੇ ਯਾਰ। ਤੇਰੀ ਮਿਹਨਤ ਯਾਰ। ਚੌਧਰੀ ਕਮਾਲ ਕੀਤਾ ਵੀ। ਜਾਂ ਤੂੰ ਕਿਸ ਬੇਵਕੂਫ ਬੰਦੇ ਕੋਲੋਂ ਸਾਰਾ ਸਮਾਨ ਲੈ ਕੇ ਆਵੇ, ਘੰਟੇ ਬਾਅਦ ਹੀ ਲੈਣ ਵਾਸਤੇ ਆ ਗਿਆ। ਯਾਰ ਸੀ ਵੀ ਅੱਧਾ ਘੰਟਾ ਰੁਕ ਜਾਓ। ਤੂੰ ਦੇਖ ਤਾਂ ਸਹੀ, ਮਹਿਮਾਨਾਂ ਦੇ ਸਾਹਮਣੇ ਸਾਰਾ ਕੁਝ ਕਰ ਗਿਆ। ਹੁਣ ਕੀ ਅਗਲੇ ਨਾਲ ਗੱਲ ਕਰੀਏ? ਹੁਣ ਜੋ ਕੁਝ ਵੀ ਆ ਭਾਈ ਮੈਂ ਸੱਚ ਹੀ ਬੋਲਣਾ ਵਾ। ਯਾਰ ਨਹੀਂ ਯਾਰ। ਭਾਈ ਗੱਲ ਇਹ ਆ ਕਿ ਭਾਜੀ ਗੱਲ ਮੇਰੀ ਪਹਿਲਾਂ ਸੁਣੋ। ਆ ਤਾਂ ਬਣਦਾ ਹੀ ਨਹੀਂ ਨਾ ਹੁਣ। ਇਹਨੂੰ ਥੱਲੇ ਕਰ ਲਿਓ। ਉਹਨਾਂ ਨੂੰ ਆਦਤ ਪੈ ਗਈ ਹੈ ਬਸ। ਨਹੀਂ ਉਸ ਲੱਤ ਦਾ ਟਾਈਮ ਸੀ ਨਾ। ਕਿਸੇ ਦਾ ਟਾਈਮ ਨਹੀਂ ਸੀ। ਇਹ ਟਾਈਮ ਤਾਂ ਤੁਹਾਡਾ ਬਰਬਾਦੀ ਦਾ ਸੀ। ਮੈਂ ਸਾਰਾ ਕੁਝ ਦੇਖਣ ਡਿਆ ਵਾਂ। ਤੁਸੀਂ ਤਾਂ ਕਹਿਣ ਡਿਆ ਸੀ ਭਾਜੀ ਕਿ 20 ਪਿੰਡਾਂ ਦੀ ਪੱਗ ਤੁਹਾਡੇ ਸਿਰ ਤੇ ਆ ਇੱਕੋ ਹੀ ਬੰਦਾ ਸਾਰਾ ਕੁਝ ਲੈ ਗਿਆ ਤੁਹਾਡਾ। ਉਹਦੇ ਹੱਥ 'ਚ ਆ ਗਿਆ ਨਾ, ਸਾਰਾ ਕੁਝ ਲੈ ਗਿਆ। ਇਹ ਕਿਹੜਾ ਵੀ ਸਮਾਨ ਕੋਈ ਗੱਡੀ ਤੇ ਲੈ ਜਾਣਾ ਸੀ? ਵੇਖੋ ਨਾ ਭਾਜੀ ਭਾਜੀ। ਨੂੰ ਪਤਾ ਕੀ ਗੱਲ ਆ? ਤੁਹਾਨੂੰ ਪੱਗ ਜੀ ਧੋਣ ਵਾਲੀ ਸੀ ਨਾਲੇ। ਹੈਂ? ਪੱਗ ਧੋਣ ਵਾਲੀ ਸੀ ਗੱਲ ਇਹ, ਉਹਨੂੰ ਨਹੀਂ ਪਤਾ ਸੀ। ਜਿਹੜੀ ਗੱਲ ਆ ਵਿੱਚੋਂ ਧੋਣ ਵਾਲੇ ਕੱਪੜੇ ਨਿਕਲੇ, ਮੈਂ ਤਾਂ ਹੈਰਾਨ ਆ ਤੁਹਾਡੇ ਵੱਲ ਦੇਖ ਕੇ। ਗੱਲ ਹੈ ਕਿ ਵੀਰਿਆ ਅਸੀਂ ਭੱਠੇ ਪਹਿਲੇ ਤੇ ਤੁਸੀਂ ਤਾਂ ਹੁਣ ਤੁਸੀਂ ਸੱਚੀ ਇਹ ਵੀ ਦੱਸ ਦਿਓ ਕਿ ਭੱਠੇ ਤੇ ਕੰਮ ਕਰਦੇ ਸੀ ਕਿ ਭੱਠਾ ਤੁਹਾਡਾ ਆਪਣਾ ਵਾ? ਇਹ ਵੀ ਦੱਸ ਦਿਓ। ਸ਼ਕਲ ਹੈ ਹੀ ਨਹੀਂ ਮੈਂ ਆਪਣੇ ਦੱਸਦੀ ਭੱਠੇ ਹਾਂ, ਵਾਲੀ। ਕੰਮ ਹੀ ਕਰਨ ਵਾਲੇ ਲੱਗਣ ਡਏ ਨੇ। ਗੱਲ ਹੈ, ਮੈਂ ਇਹਨੂੰ ਪਹਿਲੇ ਮੁੰਡੇ ਨੂੰ ਸਮਝਾਇਆ ਸੀ ਵੀ ਇਹ ਜਿਹੜੀ ਦਿਖਾਵੇ ਦੀ ਜ਼ਿੰਦਗੀ ਨਾ, ਇਹ ਸਾਰੀ ਜ਼ਿੰਦਗੀ ਚੱਲ ਨਹੀਂ ਸਕਦੀ। ਇਦਾਂ ਹੀ ਆ। ਜੋ ਵੀ ਸੱਚੀ ਗੱਲ ਅਗਲੇ ਨੂੰ ਉਹ ਦੱਸ। ਹੂੰ ਅਗਲੇ ਨੇ ਆਪਣੀ ਬੱਚੀ ਦੀ ਸਾਰੀ ਜ਼ਿੰਦਗੀ ਤੇਰੇ ਨਾਲ ਤੋਰਨੀ ਆ। ਉਹਨਾਂ ਨੂੰ ਸੱਚੀ ਗੱਲ ਅੱਜ ਨਹੀਂ ਤੇ ਕੱਲ ਨੂੰ ਪਤਾ ਲੱਗ ਹੀ ਜਾਣੀ ਆ। ਗੱਲ ਤੁਸੀਂ ਸਹੀ ਕੀਤੀ ਕਿ ਦਿਖਾਵੇ ਦੀ ਜ਼ਿੰਦਗੀ ਜਿਹੜੀ ਨਾ ਉਹ ਬਿਲਕੁਲ ਬੰਦੇ ਨੂੰ ਤੰਗ ਹੀ ਕਰਦੀ ਆ। ਤੇ ਤੁਸੀਂ ਵੀ ਇਸ ਤਰ੍ਹਾਂ ਕਰੋ ਕਿ ਆਪਣਾ ਬੱਚਾ ਹੁਣ ਕਿਸੇ ਹੋਰ ਨੂੰ ਦਿਖਾ ਲਓ। ਮੇਰੀ ਗੱਲ ਚਲੋ ਮੇਰੀ ਗੱਲ ਤਾਂ ਸੁਣੋ। ਇਹ ਗੱਲ ਸੁਣੋ। ਇਹ ਭਜਨ